ਬਾਜੀ ਅੱਜ-ਕੱਲ੍ਹ ਲੋਕੀ ਆਪਣੇ-ਆਪਣੇ ਘਰਾਂ ਵਿੱਚ ਰਹਿੰਦੇ ਨੇ, ਯਾਨੀ ਜਿਵੇਂ ਪਹਿਲੇ ਜੁਆਇੰਟ ਫੈਮਿਲੀ ਦਾ ਰਿਵਾਜ ਸੀ, ਅੱਜ-ਕੱਲ੍ਹ ਬਹੁਤ ਘੱਟ ਹੋ ਗਿਆ ਹੈ। ਲੋਕੀ ਲੜਾਈਆਂ ਝਗੜੇ ਅਤੇ ਫੈਮਿਲੀ ਦੇ ਖਿਲਾਰਿਆਂ ਤੋਂ ਦੂਰ ਰਹਿਣਾ ਚਾਹੁੰਦੇ ਨੇ। ਪਰ ਉਹਦਾ ਨਤੀਜਾ ਇਹ ਨਿਕਲਿਆ ਹੈ ਕਿ ਇਕੱਲੇ ਰਹਿ-ਰਹਿ ਕੇ ਲੋਕਾਂ ਵਿੱਚ ਡਿਪਰੈਸ਼ਨ ਤੇ ਐਂਗਜ਼ਾਇਟੀ ਬਹੁਤ ਵੱਧ ਗਿਆ ਹੈ। ਖ਼ਾਸ ਕਰ ਔਰਤਾਂ ਵਿੱਚ ਇਹ ਬੜਾ ਹੀ ਮਸਲਾ ਹੋ ਗਿਆ ਹੈ। ਜਿਹੜੀਆਂ ਵਰਕਿੰਗ ਵੂਮਨ ਨੇ ਉਹ ਤਾਂ ਫੇਰ ਵੀ ਚਲੋ ਘਰੋਂ ਨਿਕਲਦੀਆਂ ਨੇ, ਕੁਛ ਆਪਣੇ ਆਪ ਨੂੰ ਮਸਰੂਫ ਰੱਖਦੀਆਂ ਨੇ। ਪਰ ਜਿਹੜੀਆਂ ਘਰੇਲੂ ਔਰਤਾਂ ਨੇ ਸਾਰਾ ਦਿਨ ਘਰ ਇਕੱਲਿਆਂ ਰਹਿ-ਰਹਿ ਕੇ ਤੇ ਉਦਾਸੀ ਤੇ ਡਿਪਰੈਸ਼ਨ ਹੋ ਜਾਂਦਾ ਹੈ। ਤੇ ਕੀ ਕਰਨ ਔਰਤਾਂ ਇਹਨਾਂ ਮਸਲਿਆਂ ਤੋਂ ਬਚਣ ਲਈ? ਜੀ, ਤੁਸੀਂ ਬੜੀ ਸਹੀ ਗੱਲ ਕੀਤੀ। ਨਾਲੇ ਇਹ ਸਾਰੇ ਤਾਂ ਔਰਤਾਂ ਨੇ, ਬਲਕਿ ਅਸੀਂ ਸਾਰਿਆਂ ਨੇ ਇਹ ਹੱਲ ਕੱਢਿਆ ਹੈ ਕਿ ਟਿਕਟੋਕ ਵੇਖ ਲਈਏ ਤੇ ਰੀਲਸ ਵੇਖ ਲਈਏ। ਹਾਲਾਂਕਿ ਇਸ ਦੁਨੀਆ ਵਿੱਚ ਸਾਡਾ ਵਕਤ ਜਿਹੜਾ ਨਾ ਉਹ ਬਹੁਤ ਹੀ ਕੀਮਤੀ ਹੈ। ਵੇਖੋ ਨਾ, ਜੇ ਤੁਸੀਂ ਪੇਪਰ ਜਾਂ ਟੈਸਟ ਦੇ ਰਹੇ ਹੋ ਤੇ ਤੁਹਾਡੇ ਕੋਲ ਸਿਰਫ 3 ਘੰਟੇ ਨੇ ਪੇਪਰ ਕਰਨ ਵਾਸਤੇ, ਤੇ ਤੁਸੀਂ ਇੱਧਰ ਉੱਧਰ ਵੇਖ ਕੇ ਜੇ ਆਪਣਾ ਟਾਈਮ ਜ਼ਾਇਆ ਕਰ ਦਿਓ ਤੇ ਇਹ ਕੋਈ ਅਕਲਮੰਦੀ ਤੇ ਨਹੀਂ ਨਾ। ਯਾਨੀ ਉਹਨਾਂ 3 ਘੰਟਿਆਂ ਦਾ ਤੇ ਇੱਕ ਇੱਕ ਮਿੰਟ ਬੜਾ ਕੀਮਤੀ ਹੈ, ਕਿ ਜੇ ਤੁਸੀਂ ਜ਼ਾਇਆ ਕਰ ਦਿੱਤਾ ਤੇ ਬੜੇ ਨੁਕਸਾਨ ਦਾ ਡਰ ਹੁੰਦਾ ਹੈ। ਇਸੇ ਤਰ੍ਹਾਂ ਨਾ ਇਸ ਦੁਨੀਆ ਵਿੱਚ ਵੀ ਅਸੀਂ ਟੈਸਟ ਦੇਣ ਆਏ ਹਾਂ। ਅੱਲਾਹ ਤਾਲਾ ਨੇ ਜਦੋਂ ਬਾਬੇ ਆਦਮ ਨੂੰ ਤੇ ਸਾਡੀ ਅੰਮਾ ਹਵਾ ਨੂੰ ਦੁਨੀਆ ਵਿੱਚ ਭੇਜਿਆ ਤੇ ਕੀ ਫਰਮਾਇਆ ਕਿ ਤੁਸੀਂ ਸਾਰੇ ਇੱਥੋਂ ਜ਼ਮੀਨ 'ਤੇ ਉਤਰ ਜਾਓ, ਤੇ ਜਿਹੜੀ ਮੇਰੇ ਵੱਲੋਂ ਤੁਹਾਡੇ ਕੋਲ ਹਦਾਇਤ ਆਵੇ ਤੇ ਤੁਹਾਡੇ 'ਚੋਂ ਜਿਹੜਾ ਮੇਰੀ ਉਸ ਹਦਾਇਤ 'ਤੇ ਚੱਲਿਆ ਉਹਨੂੰ ਨਾ ਹੀ ਕਿਆਮਤ ਵਾਲੇ ਦਿਨ ਕੋਈ ਖੌਫ ਹੋਣਾ ਹੈ, ਤੇ ਜਿਹੜੀਆਂ ਗਲਤੀਆਂ ਤੇ ਖਤਾਵਾਂ ਉਹਦੇ ਕੋਲੋਂ ਦੁਨੀਆ ਵਿੱਚ ਹੋ ਗਈਆਂ ਨਾ ਹੀ ਉਹ ਉਹਨਾਂ 'ਤੇ ਗਮਗੀਨ ਹੋਵੇਗਾ। ਕਿਉਂ ਖੌਫ ਨਹੀਂ ਹੋਏਗਾ ਉਹਨਾਂ ਨੂੰ, ਤੇ ਕਿਉਂ ਗਮਗੀਨ ਨਹੀਂ ਹੋਣਗੇ? ਕਿਉਂਕਿ ਸਾਰੀ ਉਮਰ ਉਹ ਅੱਲਾ ਦੇ ਹੁਕਮਾਂ 'ਤੇ ਚੱਲਦੇ ਰਹੇ, ਤੇ ਜਿਹੜਾ ਵੀ ਅੱਲਾ ਦੇ ਹੁਕਮਾਂ 'ਤੇ ਅਮਲ ਕਰਦਾ ਹੈ ਅੱਲਾਹ ਤਾਲਾ ਉਹਦੀਆਂ ਛੋਟੀਆਂ-ਛੋਟੀਆਂ ਗਲਤੀਆਂ ਤੇ ਗੁਨਾਹ ਉਂਝ ਹੀ ਮਾਫ਼ ਕਰ ਦੇਣਗੇ। ਸਾਰੀ ਗੱਲ ਕਹਿਣ ਦਾ ਮਤਲਬ ਇਹ ਵੇ ਕਿ ਅਸੀਂ ਦੁਨੀਆ ਵਿੱਚ ਬੜਾ ਜ਼ਰੂਰੀ ਕੰਮ ਕਰਨ ਆਏ ਹਾਂ। ਇਹ ਖਾਣੇ ਪਕਾਉਣਾ, ਕੱਪੜੇ ਧੋਣਾ ਤੇ ਦੂਜੇ ਕੰਮ, ਇਹ ਤੇ ਐਵੇਂ ਹੀ ਸਾਡੀਆਂ ਛੋਟੀਆਂ-ਛੋਟੀਆਂ ਜ਼ਰੂਰਤਾਂ ਨੇ। ਅਸਲ ਕੰਮ ਤੇ ਸਾਡਾ ਇਹ ਵੇ ਕਿ ਅਸੀਂ ਉਸ ਹਦਾਇਤਨਾਮੇ ਨੂੰ ਪੜ੍ਹੀਏ, ਜਿਹੜਾ ਪੜ੍ਹ ਕੇ ਤੇ ਉਹਦੇ 'ਤੇ ਅਮਲ ਕਰਕੇ ਸਾਡੇ 'ਤੇ ਨਾ ਕੋਈ ਕਿਆਮਤ ਵਾਲੇ ਦਿਨ ਗਮ ਰਹਿਣਾ ਹੈ ਤੇ ਨਾ ਕੋਈ ਖੌਫ ਹੋਣਾ ਹੈ। ਇਸ ਲਈ ਦੂਜੀਆਂ ਸੋਚਾਂ ਸੋਚਣ ਦੀ ਬਜਾਏ ਸਾਨੂੰ ਜੋ ਵੀ ਟਾਈਮ ਮਿਲੇ ਉਹਨੂੰ ਗਨੀਮਤ ਜਾਣੀਏ ਕਿ ਉਹ ਹਦਾਇਤਨਾਮਾ ਕਿਹੜਾ ਹੈ, ਉਹ ਕੁਰਾਨ ਮਜੀਦ ਹੈ। ਤੇ ਗਮ ਪਰੇਸ਼ਾਨੀਆਂ ਤੇ ਉਹਨਾਂ ਨੂੰ ਆਉਣ ਜਿਹੜੇ ਵਿਹਲੇ ਨੇ, ਉਹਨਾਂ ਕੋਲ ਕੋਈ ਕੰਮ ਨਹੀਂ। ਸਾਡੇ ਕੋਲ ਤੇ ਵਿਹਲ ਹੀ ਨਹੀਂ ਹੋਣਾ ਚਾਹੀਦਾ। ਸਾਰਾ ਦਿਨ ਫਟਾਫਟ ਸਾਨੂੰ ਚਾਹੀਦਾ ਕੰਮ ਨਿਪਟਾ ਕੇ ਇਸ ਗੱਲ ਦੀ ਫਿਕਰ ਕਰੀਏ ਕਿ ਉਹ ਹਦਾਇਤਨਾਮਾ ਅਸੀਂ ਪੜ੍ਹਨਾ ਹੈ ਤੇ ਉਹਨੂੰ ਸਮਝਣਾ ਹੈ, ਤਾਂ ਕਿ ਉਹ 'ਤੇ ਫਿਰ ਅਮਲ ਕਰੀਏ। ਤੇ ਕਿਸ ਤਰ੍ਹਾਂ ਸਾਨੂੰ ਇਹ ਕੁਰਾਨ ਪੜ੍ਹਨਾ ਚਾਹੀਦਾ ਹੈ ਕਿ ਕੁਰਾਨ ਦੀ ਤਿਲਾਵਤ ਕਰੀਏ ਰੋਜ਼, ਜਾਂ ਕੰਮ ਕਰਦਿਆਂ ਕੈਸਟ ਲਾ ਲਈਏ ਤਿਲਾਵਤ ਦੀ, ਜਾਂ ਕਿਸ ਤਰ੍ਹਾਂ ਕਰੀਏ? ਜੀ, ਤਿਲਾਵਤ ਵੀ ਜ਼ਰੂਰ ਕਰੋ, ਤੇ ਹਦਾਇਤਨਾਮਾ ਤੇ ਸਮਝਣ ਵਾਲੀ ਚੀਜ਼ ਹੁੰਦਾ ਹੈ ਨਾ। ਤੇ ਕੁਰਾਨ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰੋ। ਜੇ ਅਰਬੀ ਸਿੱਖ ਲਓ ਤੇ ਕੀ ਬਾਤ ਹੈ, ਪਰ ਜੇ ਅਰਬੀ ਨਹੀਂ ਸਿੱਖ ਸਕਦੇ ਤੇ ਫਿਰ ਉਹਨੂੰ ਆਪਣੀ ਜ਼ੁਬਾਨ ਵਿੱਚ ਪੜ੍ਹਨ ਦੀ ਕੋਸ਼ਿਸ਼ ਕਰੋ। ਅਗਰ ਸਮਝ ਨਹੀਂ ਆਵੇਗੀ ਤੇ ਕਿਸ ਤਰ੍ਹਾਂ ਅਮਲ ਕਰਾਂਗੇ? ਬਸ ਜਦੋਂ ਵੀ ਘਰ ਦੇ ਕੰਮਾਂ ਤੋਂ ਵੇਲ ਮਿਲੇ ਕੁਰਾਨ ਦਾ ਤਰਜਮਾ ਪੜ੍ਹੀਏ। ਕੋਈ ਕਲਾਸ ਲੈ ਸਕਦੇ ਤੇ ਕਲਾਸ ਲੈ ਲੈਣੀ ਚਾਹੀਦੀ ਹੈ, ਪਰ ਜੇ ਕਿਤੇ ਜਾ ਨਹੀਂ ਸਕਦੇ ਤੇ ਔਨਲਾਈਨ ਅੱਜ ਕੱਲ੍ਹ ਕਲਾਸਾਂ ਬਹੁਤ ਹੋ ਰਹੀਆਂ ਨੇ, ਉਹ ਅਟੈਂਡ ਕਰ ਲਓ। ਕੰਮ ਕਰਦਿਆਂ ਕੋਈ ਤਰਜਮੇ ਤਫਸੀਰ ਦੀ ਰਿਕਾਰਡਿੰਗ ਸੁਣ ਲਵੋ। ਸਾਡਾ ਤੇ ਪਲ ਪਲ ਬੜਾ ਕੀਮਤੀ ਹੈ, ਤੇ ਜਿੰਨਾ ਮਸਰੂਫ ਰਵਾਂਗੇ, ਜਿੰਨਾ ਸਾਡੇ ਕੋਲ ਜ਼ਿੰਦਗੀ ਦਾ ਮਕਸਦ ਹੋਏਗਾ, ਗਮ ਪਰੇਸ਼ਾਨੀ ਤੋਂ ਅਸੀਂ ਦੂਰ ਰਵਾਂਗੇ ਤੇ ਅੱਲਾ ਤੇ ਤਵੱਕਲ ਵੀ ਸਾਡਾ ਵਧੇਗਾ।